ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਗੱਲ ਇਹ ਆ ਕਿ ਗੱਲ ਵੇਲੇ ਵੇਲੇ ਦੀ ਹੈ। ਕਦੀ ਬਾਲਾਂ ਨੂੰ ਮਾਪਿਆਂ ਦੀ ਮੰਨਣੀ ਪੈ ਜਾਂਦੀ ਹੈ ਤੇ ਕਦੀ ਮਾਪਿਆਂ ਨੂੰ ਬਾਲਾਂ ਦੀ ਗੱਲ ਮੰਨਣੀ ਪੈ ਜਾਂਦੀ ਹੈ। ਕਿਸੇ ਮੇਰੇ ਵਰਗੇ ਸਿਆਣੇ ਬੰਦੇ ਨੇ ਫਰਮਾਇਆ ਸੀ, ਇਸ ਲਈ ਕਿ ਸਿਆਣੇ ਬੰਦਿਆਂ ਕੋਲ ਸਵਾਏ ਫਰਮਾਨ ਦੇ ਹੋਰ ਕੁਝ ਨਹੀਂ ਹੁੰਦਾ, ਭਾਵੇਂ ਉਹ ਰਾਓ ਫਰਮਾਨ ਹੀ ਕਿਉਂ ਨਾ ਬਣ ਜਾਣ। ਉਹਨੇ ਫਰਮਾਇਆ ਸੀ ਕਿ ਤੁਸੀਂ ਇਹ ਨਾ ਵੇਖੋ ਗੱਲ ਕੌਣ ਕਰ ਰਿਹਾ ਹੈ, ਇਹ ਵੇਖੋ ਕਿ ਉਹ ਕੀ ਗੱਲ ਕਰ ਰਿਹਾ ਹੈ। ਹੋਇਆ ਇੰਜ ਕਿ ਮੈਂ ਸੁਬਾਹ ਸਵੇਰੇ ਯਾਨੀ ਦੁਪਹਿਰੇ 12-1 ਵਜੇ ਉੱਠਿਆ ਤੇ ਨਿਆਣਾ ਕਾਲਜ ਜਾਣ ਦੀ ਤਿਆਰੀ ਵਿੱਚ ਸੀ। ਪਤਾ ਨਹੀਂ ਕਾਲਜੋਂ ਆ ਕੇ ਕਿਤੇ ਹੋਰ ਜਾਣ ਦੀ ਤਿਆਰੀ ਵਿੱਚ ਸੀ। ਉਹਨੇ ਮੇਰੇ ਕੋਲ ਆ ਕੇ ਪੁੱਛਿਆ, ਪਾਪਾ ਜੀ ਜੇ ਹੁਕਮ ਕਰੋ ਤੇ ਇੱਕ ਗੱਲ ਕਰਾਂ। ਮੈਂ ਕਿਹਾ ਯਾਰ ਜੇ ਗੱਲ ਹੁਕਮ ਦੀ ਹੈ ਤੇ ਫਿਰ ਤੇ ਬੜੀ ਚੰਗੀ ਗੱਲ ਹੈ। ਮੇਰਾ ਹੁਕਮ ਤੇ ਇਹੋ ਹੀ ਹੈ, ਤੂੰ ਖਾਮੋਸ਼ ਹੋ ਜਾ। ਕਿਉਂਕਿ ਹੁਕਮ ਉਹ ਦਿੰਦੇ ਨੇ ਜਿਹੜੇ ਕਿ ਡਿਕਟੇਟਰ ਹੋਣ, ਤੇ ਡਿਕਟੇਟਰ ਆਪਣੀ ਮਰਜ਼ੀ ਨਾਲ ਗੱਲ ਸੁਣਦੇ ਨੇ, ਮਰਜ਼ੀ ਨਾਲ ਗੱਲ ਸਹਿੰਦੇ ਨੇ ਤੇ ਜੀਵ ਵਿੱਚ ਜੋ ਆਏ ਉਹ ਫਰਮਾ ਦਿੰਦੇ ਨੇ। ਉਹਨੇ ਕਿਹਾ ਚਲੋ ਡੈਡ ਤੁਸੀਂ ਇੰਝ ਕਰੋ ਕਿ ਮੈਂ ਹੁਕਮ ਦਾ ਲਫ਼ਜ਼ ਵਿੱਚੋਂ ਲੈਸ ਕਰ ਦਿੰਦਾ ਵਾਂ, ਇੱਕ ਗੁਜ਼ਾਰਿਸ਼ ਕਰਨਾ ਵਾਂ। ਉਹ ਮੈਂ ਕਿਹਾ ਯਾਰ ਅਸੀਂ ਤੇ ਪਿਛਲੇ 75 ਸਾਲਾਂ ਤੋਂ ਕਦੀ ਕਿਸੇ ਦੀ ਗੁਜ਼ਾਰਿਸ਼ ਮੰਨੀ ਨਹੀਂ। ਚੱਲ ਖੈਰ ਹੈ, ਤੂੰ ਕਹਿਣਾ ਹੈ ਤੇ ਜਾਣੇ ਦੇਸ, ਬੋਲ ਕੀ ਕਹਿਣਾ ਚਾਹੁੰਦਾ। ਉਹਨੇ ਆਖਿਆ ਅੱਬਾ ਜੀ ਤੁਸੀਂ ਇਹ ਨੇਸਤੀਆਂ ਵਾਲੇ ਕੰਮ ਛੱਡ ਦਿਓ। ਕੀ ਤੁਸੀਂ ਸ਼ਾਇਰਾਂ ਅਦੀਬਾਂ ਤਰ੍ਹਾਂ ਸਾਰੀ ਰਾਤ ਉਲੂਆਂ ਤਰ੍ਹਾਂ ਜਾਗਨੇ ਹੋ ਤੇ ਦਿਨੇ 12 ਵਜੇ ਤੱਕ 1 ਵਜੇ ਤੱਕ ਸੁੱਤੇ ਰਹਿੰਦੇ ਹੋ, ਐਵੇਂ ਫਜ਼ੂਲ ਮੰਜੇ ਤੋੜਦੇ ਰਹਿੰਦੇ ਹੋ, ਪਸਲੇਟੇ ਮਾਰਦੇ ਰਹਿੰਦੇ ਹੋ, ਕੋਈ ਚੰਗਾ ਜਿਹਾ ਕੰਮ ਕਰੋ। ਮੈਂ ਕਿਹਾ ਯਾਰ ਕੰਮ ਤੇ ਕੰਮ ਹੁੰਦਾ, ਤੂੰ ਫਰਮਾ ਕਿ ਮੈਂ ਕੀ ਕੰਮ ਕਰਾਂ। ਉਹਨੇ ਕਿਹਾ ਜੀ ਫਿਲਹਾਲ ਤੇ ਤੁਸੀਂ ਇੰਝ ਕਰਿਆ ਕਰੋ ਕਿ ਸਵੇਰੇ ਸਾਂਝਰੇ ਉੱਠਿਆ ਕਰੋ, ਸੈਰ ਸੂਰ ਲਈ ਜਾਇਆ ਕਰੋ। ਸੈਰ ਜਿਹੜੀ ਹੈ ਉਹ ਸਿਹਤ ਲਈ ਬੜੀ ਚੰਗੀ ਹੁੰਦੀ ਹੈ, ਤੁਸੀਂ ਤੇ ਸਿਹਤ ਦੇ ਪਿੱਛੇ ਡਾਂਗ ਲੈ ਕੇ ਪੈ ਗਏ ਹੋ। ਮੈਂ ਕਿਹਾ ਯਾਰ ਜੇ ਬੰਦਾ ਬੁੱਢੀ ਪਿੱਛੇ ਪੈ ਜਾਏ ਤੇ ਘਰ ਵਿੱਚ ਨਿਆਣਿਆਂ ਦੀ ਲੈਣ ਲੱਗ ਜਾਂਦੀ ਹੈ, ਤੇ ਜੇ ਬੰਦਾ ਸਿਹਤ ਪਿੱਛੇ ਪੈ ਜਾਏ ਤੇ ਸਿਹਤ ਬਣਨ ਦੀ ਥਾਂ ਸਿਹਤ ਵਿਗੜਨ ਲੱਗ ਪੈਂਦੀ ਹੈ। ਕੋਈ ਹੋਰ ਕੰਮ ਦੱਸ ਯਾਰ ਕੋਈ ਆ, ਇਹ ਤੇ ਕੋਈ ਫਜ਼ੂਲ ਜਿਹਾ ਕੰਮ ਲੱਗਦਾ ਹੈ। ਉਹਨੇ ਕਿਹਾ ਨੋ ਡੈਡ ਫਿਲਹਾਲ ਤੁਸੀਂ ਇਹੋ ਹੀ ਕੰਮ ਕਰੋ, ਸਵੇਰੇ ਉੱਠਿਆ ਕਰੋ, ਸੈਰ ਨੂੰ ਜਾਇਆ ਕਰੋ। ਜਲਦੀ ਉੱਠਣ ਦਾ ਫਾਇਦਾ ਇਹ ਹੋਏਗਾ ਕਿ ਤੁਸੀਂ ਰਾਤੀ ਵੀ ਛੇਤੀ ਸੌਂ ਜਾਓਗੇ, ਕਿਉਂਕਿ ਸਾਰੀ ਰਾਤ ਜਾਂ ਤੁਹਾਡੀ ਖੰਘ ਨਹੀਂ ਸੌਣ ਦਿੰਦੀ ਤੇ ਜਦੋਂ ਸਾਡੇ ਸੌਣ ਦਾ ਟਾਈਮ ਹੁੰਦਾ ਹੈ ਉਦੋਂ ਤੁਹਾਡੇ ਖਰਾਟੇ ਨਹੀਂ ਸੌਣ ਦਿੰਦੇ। ਤੁਸੀਂ ਸਵੇਰ ਤੋਂ ਸੈਰ ਤੇ ਜ਼ਰੂਰ ਜਾਣਾ ਹੈ। ਉਹਨੇ ਚੁੱਕਿਆ ਟਾਈਮ ਪੀਸ ਤੇ ਸਵੇਰ ਦਾ ਕੁਝ 4 ਵਜੇ ਦਾ ਉਸਨੇ ਟਾਈਮ ਉਸ ਤੇ ਫਿੱਟ ਕਰ ਦਿੱਤਾ। ਮੈਂ ਕਿਹਾ ਚਲੋ ਠੀਕ ਹੈ ਯਾਰ, ਜੇ ਤੂੰ ਐਵੇਂ ਕਹਿਣਾ ਤੇ ਐਵੇਂ ਹੀ ਸਹੀ। ਮੈਂ ਕੀ ਕੀਤਾ ਕਿ ਉਹਦੇ ਜਾਣ ਤੋਂ ਫੌਰੀ ਬਾਅਦ ਸ਼ਾਮੀ ਠੀਕ 7 ਵਜੇ ਟਾਈਮ ਪੀਸ ਜਿਹੜਾ ਸੀ ਚੁੱਕਿਆ, ਇੰਜ ਚੁੱਕਿਆ ਜਿਵੇਂ ਕੁੱਛੜ ਬਾਲ ਚੁੱਕੀਦਾ, ਤੇ ਉਹਦਾ ਟਾਈਮ ਠੀਕ 7 ਘੰਟੇ ਪਿੱਛੇ ਕਰ ਦਿੱਤਾ। ਸਵੇਰੇ ਜਦੋਂ ਸਾਂਝਰੇ ਮੇਰੀ ਅੱਖ ਖੁੱਲੀ, ਲੋਕਾਂ ਦੇ ਭਾਣੇ ਉਸ ਵੇਲੇ ਸੂਰਜ ਨਹੀਂ ਨਿਕਲਿਆ ਸੀ, ਪਰ ਬਾਹਰ ਜਦੋਂ ਝਾਤੀ ਪਾਈ ਤੇ ਸੂਰਜ ਸਵਾ ਨੇਜੇ ਸੀ, ਗੋਡੇ ਗੋਡੇ ਸੀ, ਤੇ ਉਸ ਵੇਲੇ ਟਾਈਮ ਪੀਸ ਤੇ ਸੂਈ ਚੜੀ ਸੀ ਤੇ ਠੀਕ 12 ਵਜੇ ਸਨ। ਮੈਂ ਕਿਹਾ ਯਾਰ ਸ਼ੁਕਰ ਅੱਜ ਮੈਂ ਜਲਦੀ ਉੱਠ ਪਿਆ, ਅੱਜ ਮਾਰਨਿੰਗ ਵਾਕ ਕਰੋ।
बाहर गली चों किकर दी टहनी तोड़ी, बतीसी कढ़ के जेब विच पाई ते मसवाक करदा है जाके मन्ने दे खोखे ते बह गया। अजे उत्थे बैठ के कड़क किस्म की चाह सुड़क सुड़क के पी रहा सा कि सैमी जिगर उत्थों टपिया। मैं क्या सैमी कित्थे जा रहे हैं? कहना यार मैं जाना तो वांडे सी पर समझ नहीं आती कि मैं जावां या ना जावां। ये कोई सफर का फोबिया जा बनू लगता है, क्योंकि मैं अखबार पढ़दा वां ते पता लगता है कि तेज रफ्तारी नाल किते कोई बस उल्टी पई है, किते कोई छाबा उल्टिया पिया, किते कोई चिंगची उल्टिया पिया, किते कोई ट्रक वजया पिया। तो यार बड़ा डर जा लगता सफर करन लगे। ना तेज चलान वालियां नूं कोई होश है, ना तेज रफ्तारी नूं डक्कन वालियां नूं कुछ होश है। मैं की करा? मैं कहा यार तू इंज कर, कल तो अखबार पढ़ना बंद कर दे, टीवी वेखना बंद कर दे, ते ਜਿਹੜੇ ਵੱਡੇ ਵੱਡੇ ਜਿਹੜੇ ਅਹੁਦੇਦਾਰ ਹੁੰਦੇ ਨੇ ਜਾਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਤਰ੍ਹਾਂ ਫਰਜ਼ ਕਰ ਲੈ ਕਿ ਸਭ ਠੀਕ ਹੈ, ਸੜਕ ਤੇ ਕੋਈ ਹਾਦਸਾ ਨਹੀਂ ਹੋ ਰਿਹਾ ਤੇ ਤੂੰ ਵਾਂਡੇ ਪਹੁੰਚ ਜਾ, ਭਾਵੇਂ ਸਾਈਕਲ ਤੇ ਜਾ, ਮੋਟਰਸਾਈਕਲ ਤੇ ਜਾ, ਭਾਵੇਂ ਚਿੰਗੀ ਤੇ ਜਾ, ਵੈਨ ਤੇ ਜਾ ਜਾਂ ਬੱਸ ਤੇ ਜਾ ਜਾਂ ਰੇਲ ਗੱਡੀ ਤੇ ਜਾ, ਪਰ ਵਾਂਡੇ ਜ਼ਰੂਰ ਜਾ। ਤੇ ਉੱਥੇ ਜਿਹੜੇ ਵਿਆਹ ਵਿੱਚ ਜਾ ਰਹੇ ਹੈ उस विआह विच शिरकत तो बाद जे खुदा ना खास्ता तेरे कोल जड़ियां की उन्होंने कहते ने वो गोल गोल जियां लड्डू टाइप चीज़ां होंदियां ने, पिनियां, हाँ मैं को पिनियां जड़ियां दो मेरे लिए बचा के लियाई। कहंदा यार मेरे अखबार ना पढ़न दे नाल ये ट्रैफिक के हादसात, ये तेज रफ्तार जिहड़ी ट्रैफिक चलती है वो रुक ते नहीं जानी, मेरे टीवी ना वेखण दे नाल ये हादसे मुक ते नहीं जाने, उन्हां लोकां दीयां अखां सुक ते नहीं जानियां जड़ियां कि तेज रफ्तारी नूं कंट्रोल नहीं कर सकदियां। मैं कहा यार फिर इहदा की हल है? कहंदा सोच के दस। मैं कहा हो सोचना नहीं, ये सोचना बड़ी भैड़ी शै है। बंदा सोची पिया ते कमो गया, कोई होर काम दस। कहंदा यार फिर पुराने जमाने तरह जिहड़ा है, या तो बंदा वाढे जाए तो खोते ते बह के जाए, उठ ते बह के जाए, घोड़े ते बह के जाए, गड्डे ते बह के जाए। मैं कहा यार असी जरा लेटेस्ट किस्म की जिहड़ी असी मखलूक हाँ ते तू गल्लां करन लग्या पुराने जमाने दियां कई सदियां पहलां दियां। हुण ते जिहड़ा ट्रैफिक जैट त्यारे जिहड़े ने फजा च उड़ रहे ने ते साह लेण तो ज्यादा बरक रफ्तार ट्रेनां जिहड़ियां ने वो रेल दे ट्रैकां दे भजियां फिरदियां ने, कोई होर काम दस। कहंदा यार इन बिटवीन जिहड़ा कोई गल दस के कोई दरम्यानी जी मुद्दत दी जिहदे विच हादसे ना होण ते मैं पिंड भी चला जावां। मैं कहा फिर इक्को ही गल है सजना कि पुराने जमाने दे विच अंग्रेज़ां ने जिहड़े नहरां ते दरियावां ते पुल बनाए सन वो पुट्ठी डी दी शक्ल विच सन, इंज करके कि जिहदे थल्लों दी स्टीमर भी टप जांदा सी, किश्ती भी टप जांदी सी ते लांचां भी टप जांदियां सन ते बहुते मुसाफर नहरां दे राहीं दरियावां दे राहीं अपना पैंडा पूरा कर लेंदे सन। ते सिंध तास मुआहिदे तो बाद जदों दा सतलुज सुक्किया है, ब्यास सुक्किया है, रावी सुक्किया है, उत्थे ते ना हुण लांचां चल सकदियां ने, ना बेड़ियां चल सकदियां ने, ना स्टीमर चल सकदे ने। अलबत्ता यह है कि जड़ियां बचियां खुचियां नहरां ने, ਜਿਹੜੇ बचे खुचे दरिया ने, उन्हां दे विच किश्तियां चल सकदियां ने, स्टीमर चल सकदे ने, उन्हां विच लांचां चल सकदियां ने। ते वो पुल जिहड़े कि सिद्धा छूं करके बनाए ने, उन्हां नूं इंज करके पुट्ठी डी वांगू बनाउण दी भी लोड़ नहीं। ਉਹਨੂੰ समझ लो कि वो ਤੁਹਾਡਾ बस स्टॉप है, रेलवे जंक्शन है कि उत्थे उतरो, पुल टप्पो ते अगली बेड़ी ते लांच ते या स्टीमर ते बह के तुसी अपना पैंडा तय कर लो। वो कहंदा यार ਇਹਦੇ ਚ भी हादसा दे बड़े खदशात ने। नंबर एक तो यह है कि उत्थे जो नहरां बच गईयां ने, जो दरिया बच गए ने,
ਨਾ ਉਹਨਾਂ ਦੇ ਵਿੱਚ ਬੇੜੀਆਂ ਚੱਲ ਸਕਦੀਆਂ ਨੇ, ਨਾ ਲਾਂਚਾਂ ਚੱਲ ਸਕਦੀਆਂ ਨੇ, ਨਾ ਸਟੀਮਰ ਚੱਲ ਸਕਦੇ ਨੇ, ਕਿਉਂਕਿ ਭਲ ਸਫਾਈ ਅਸੀਂ ਸਿਰਫ ਫਾਈਲਾਂ ਵਿੱਚ ਕਰਨੇ ਆ, ਅਮਲੀ ਤੌਰ ਤੇ ਕੁਝ ਨਹੀਂ ਹੁੰਦਾ। ਫਾਈਲਾਂ ਦੇ ਮੁੱਖ ਵੇਖੋ ਤੇ ਇੰਜ ਲੱਗਦਾ ਹੈ ਕਿ ਮਨਾ ਮੂੰਹੀ ਪੈਸਾ ਜਿਹੜਾ ਹੈ ਉਹ ਭਲ ਸਫਾਈ ਤੇ ਲੱਗ ਚੁੱਕਿਆ ਹੈ, ਤੇ ਜਿਹੜੇ ਫੋਟੋ ਸੈਸ਼ਨ ਹੁੰਦੇ ਨੇ ਉਹ ਸਿਰਫ ਐਨੇ ਹੁੰਦੇ ਨੇ ਕਿ ਕੋਈ ਬਾਬੂ ਆਪਣੀ ਹੂਟਰ ਵਾਲੀ ਗੱਡੀ ਤੇ ਬਹਿ ਕੇ ਜਾਂਦਾ ਹੈ, ਨੰਬਰਦਾਰ ਨੂੰ ਜਾਂ ਮੁਕਾਮੀ ਜ਼ਮੀਂਦਾਰ ਨੂੰ ਬੁਲਾਉਂਦਾ ਹੈ, ਉਹ ਆਪਣੇ 4 ਕਰਿੰਦੇ ਲਿਆਉਂਦੇ ਨੇ, ਹੱਥਾਂ 'ਚ ਕਈ ਫੜਦੇ ਨੇ ਤੇ ਰੇਤ ਦੇ 2-4 ਟੱਪੇ ਮਾਰਦੇ ਨੇ, ਫੋਟੋ ਖਿਚਾਉਂਦੇ ਨੇ ਤੇ ਕੰਮ ਉੱਥੇ ਹੀ ਠੱਪ ਹੋ ਜਾਂਦਾ ਹੈ। ਰੇਤ ਉੱਥੇ ਪਈ ਰਹਿੰਦੀ ਹੈ, ਭਲ ਸਫਾਈ ਨਹੀਂ ਹੁੰਦੀ, ਤੇ ਇਹਦਾ ਤਾਂ ਕੋਈ ਹੱਲ ਨਹੀਂ। ਮੈਂ ਕਿਹਾ ਫਿਰ ਇੰਜ ਕਰੋ, ਪਹਿਲੋਂ ਭਲ ਸਫਾਈ ਕਰ ਲਓ। ਕਹਿੰਦਾ ਦਰਿਆਵਾਂ ਦੀ ਜਾਂ ਨਹਿਰਾਂ ਦੀ ਜਾਂ ਫਿਰ ਸਿਆਸਤ ਦੀ। ਮੈਂ ਕਿਹਾ ਯਾਰ ਹਰ ਕਿਸਮ ਦੀ ਭਲ ਸਫਾਈ ਸਾਡੇ ਸਮਾਜ ਵਿੱਚ ਬਹੁਤ ਜ਼ਰੂਰੀ ਹੈ, ਲੇਕਿਨ ਉਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਨਾਮੁਮਕਿਨ ਜਿਹਾ ਕੰਮ ਹੈ। ਇਸ ਲਈ ਕਿ ਜਦੋਂ ਇਹ ਡੈਮ ਬਣੇ ਸਨ, ਉਹ ਭਾਵੇਂ ਤਰਬੇਲਾ ਡੈਮ ਸੀ ਜਾਂ ਦੂਆ ਡੈਮ ਸੀ, ਉਹਦੇ ਕਾਗਜ਼ਾਂ ਦੇ ਵਿੱਚ ਦਰਜ ਸੀ ਤੇ ਇੰਜੀਨੀਅਰ ਬਾਬੂ ਜਿਹੜੇ ਸਨ ਉਹਨਾਂ ਦੀ ਰਾਏ ਸਮਝ ਲਓ ਜਾਂ ਹੁਕਮ ਸਮਝ ਲਓ ਇਹ ਸੀ ਕਿ ਹਰ 10 ਸਾਲ ਤੋਂ ਬਾਅਦ ਇਹਨਾਂ ਡੈਮਾਂ ਦੀ ਰੇਤ ਕੱਢੀ ਜਾਏਗੀ ਤਾਂ ਕਿ ਪਾਣੀ ਦਾ ਸਹੀ ਜ਼ਖੀਰਾ ਹੋ ਸਕੇ ਤੇ ਪਾਣੀ ਜਿਹੜਾ ਹੈ ਉਹ ਸਟੋਰ ਵੀ ਹੋਵੇ ਤੇ ਅਗਾਂਹ ਤੱਕ ਜਿੱਥੇ ਜਿੱਥੇ ਲੋੜ ਪੈਂਦੀ ਹੈ ਪਾਣੀ ਉੱਥੇ ਵੀ ਪਹੁੰਚ ਜਾਏ। ਕਹਿੰਦਾ ਚਲੋ ਫਰਜ਼ ਕਰ ਲਿਆ, ਹਾਲਾਂਕਿ ਫਰਜ਼ ਕਰਨ ਦੀ ਇੰਨੀ ਲੋੜ ਨਹੀਂ, ਪੱਕਾ ਯਕੀਨ ਹੈ ਕਿ ਭਲ ਸਫਾਈ ਨਹੀਂ ਹੋਣੀ, ਰੇਤ ਨਹੀਂ ਨਿਕਲਣੀ, ਨਾ ਦਰਿਆਵਾਂ ਚੋਂ, ਨਾ ਬੰਦਾਂ ਚੋਂ, ਨਾ ਨਹਿਰਾਂ ਚੋਂ। ਚਲੋ ਫਰਜ਼ ਕਰ ਲੈਂਦੇ ਆ ਕਿ ਅਗਰ ਇਹ ਭਲ ਸਫਾਈ ਹੋ ਵੀ ਜਾਂਦੀ ਹੈ, ਰੇਤਾ ਕੱਢਿਆ ਵੀ ਜਾਂਦਾ ਹੈ, ਤੇ ਯਾਰ ਜਿਹੜੀਆਂ ਉੱਥੇ ਬੇੜੀਆਂ ਚੱਲਣਗੀਆਂ, ਜਿਹੜੇ ਉੱਥੇ ਸਟੀਮਰ ਚੱਲਣਗੇ, ਜਿਹੜੀਆਂ ਲਾਂਚਾਂ ਚੱਲਣਗੀਆਂ, ਤੇਰਾ ਕੀ ਖਿਆਲ ਹੈ ਉਹਨਾਂ ਦੇ ਹਾਦਸਾਤ ਨਹੀਂ ਹੋਣੇ? ਮੈਂ ਕਿਹਾ ਯਾਰ ਇਹ ਤੇ ਹਾਦਸਾਤ ਉੱਥੇ ਵੀ ਹੋ ਸਕਦੇ ਨੇ। ਹਾਦਸੇ ਦਾ ਕੀ ਹੈ, ਕਿਸੇ ਨੂੰ ਬੰਦਾ ਇੱਕ ਅੱਖ ਭਰ ਕੇ ਵੇਖੇ ਤੇ ਸਮਝੋ ਹਾਦਸਾ ਉੱਥੇ ਵੀ ਹੋ ਜਾਂਦਾ ਹੈ। ਪਤਾ ਉਦੋਂ ਲੱਗਦਾ ਜਦੋਂ ਵਿਹੜੇ ਦੇ ਵਿੱਚ 5-7 ਨਿਆਣੇ ਉਹ ਟੈਪਟਾਸ ਕਰ ਰਹੇ ਹੁੰਦੇ ਨੇ ਤੇ ਇੰਜ ਲੱਗਦਾ ਬੰਦਾ ਜ਼ਿਆ ਮਜੂਦਨ ਸ਼ੋਅ ਵੇਖ ਰਿਹਾ। ਲੇਕਿਨ ਰਿਸਕ ਲੈਣ ਦੇ ਵਿੱਚ ਕੋਈ ਹਰਜ ਨਹੀਂ। ਜੇ ਦਰਿਆਵਾਂ ਦੇ ਵਿੱਚ, ਨਹਿਰਾਂ ਦੇ ਵਿੱਚ ਟ੍ਰੈਫਿਕ ਦਾ ਫਲੋ ਘੱਟ ਕਰਨ ਲਈ ਅਸੀਂ ਇਹ ਬਹਿਰੀ ਸਫ਼ਰ ਦਾ ਰਿਵਾਜ ਫਿਰ ਤੋਂ ਪਾ ਦਈਏ ਤੇ ਸਮਝੋ ਕਿ ਇੱਕ ਪਾਸੇ ਟ੍ਰੈਫਿਕ ਦਾ ਰੌਲਾ ਵੀ ਘਟ ਜਾਏਗਾ, ਦੂਜੇ ਪਾਸੇ ਜਿਹੜੇ ਟ੍ਰੈਫਿਕ ਦੇ ਜਿਹੜੇ ਹਾਦਸਾਤ ਆਏ ਦਿਨ ਹੁੰਦੇ ਨੇ ਤੇਜ਼ ਰਫ਼ਤਾਰੀ ਦੇ ਨਾਲ, ਉਹ ਵੀ ਮੁੱਕ ਜਾਣਗੇ ਤੇ ਬੜਾ ਸੁੱਖ ਸਕੂਨ ਜਿਹਾ ਹੋ ਜਾਏਗਾ। ਅਗੇ ਯਾਰ ਸੁੱਖ ਸਕੂਨ ਤਾਂ ਕਿੱਥੇ ਇਸ ਜ਼ਿੰਦਗੀ ਦੇ ਵਿੱਚ? ਇਸ ਲਈ ਕਿ ਅਸੀਂ ਕਹਿੰਦਾ ਕਿ ਉਸ ਮਹੱਜ਼ਬ ਕਿਸਮ ਦੇ ਸਮਾਜ ਵਿੱਚ ਰਹਿੰਦੇ ਆ, ਜਿਵੇਂ ਕਿਸੇ ਜ਼ਮਾਨੇ ਇੱਥੋਂ ਅਸੀਂ ਚਾਈਨਾ ਦੇ ਰੇਲਵੇ ਦੇ ਇੰਜਨ ਮੰਗਵਾਏ ਤੇ ਇੰਜਨ ਜਦੋਂ ਇੱਥੇ ਉੱਪੜ ਗਏ ਤੇ ਪਤਾ ਲੱਗਿਆ ਕਿ ਇੰਜਨ ਚੌੜੇ ਨੇ ਤੇ ਸਾਡੀਆਂ ਲਾਈਨਾਂ ਜਿਹੜੀਆਂ ਨੇ ਉਹ ਸੌੜੀਆਂ ਨੇ। ਤੇ ਇਸ ਕਿਸਮ ਦੀ ਜਿਹੜੀ ਪਲਾਨਿੰਗ ਹੈ ਉਹਦੇ ਹੁੰਦਿਆਂ ਉਹ ਸਮਝ ਨਹੀਂ ਆਉਂਦੀ ਕਿ ਕੀ ਬਣੇਗਾ। ਉਹ ਮੈਂ ਕਿਹਾ ਯਾਰ ਕੁਛ ਨਹੀਂ ਬਣਦਾ, ਬਣਾਉਂਦਾ ਜਿਹੜਾ ਇਹ ਰੇਲਵੇ ਤੇ ਅਸੀਂ ਆਪ ਤਬਾਹ ਕੀਤੀ ਹੈ, ਆਪ ਫਨਾ ਕੀਤੀ ਹੈ। ਇਸ ਲਈ ਕਿ ਚੰਗੀ ਭਲੀਆਂ ਗੱਡੀਆਂ ਚੱਲ ਰਹੀਆਂ ਸਨ ਤੇ ਅਸੀਂ ਉਹਨਾਂ ਗੱਡੀਆਂ ਦੀਆਂ ਲਾਈਨਾਂ ਦੇ ਨਾਲ ਨਾਲ ਸੜਕਾਂ ਬਣਾ ਕੇ ਗੱਡੀਆਂ ਦਾ ਭੱਠਾ ਬਿਠਾ ਦਿੱਤਾ। ਚਲੋ ਜੋ ਹੋਣਾ ਸੀ ਉਹ ਤੇ ਹੋ ਗਿਆ, ਲੇਕਿਨ ਅਸੀਂ ਜ਼ੁਬਾਨੀ ਕਲਾਮੀ, ਤੇਜ਼ ਰਫ਼ਤਾਰੀ ਤੇ ਰੋਕ ਦਿੰਦੇ ਹਾਂ। ਪ੍ਰਿੰਟ ਮੀਡੀਆ ਹੋਵੇ, ਇਲੈਕਟ੍ਰੋਨਿਕ ਮੀਡੀਆ ਹੋਵੇ, ਸਾਡੇ ਵੱਡੇ ਵੱਡੇ ਬਰਾਊਨ ਸਾਹਿਬਾਨ ਜਿਹੜੇ ਨੇ बड़े चौड़े होके कहते ने कि हमने ट्रैफिक के हादसात को रोक दिया है, तेज रफ्तारी का मक्कू ठप दिया है। हालांकि इंज नहीं हुंदा। आए दिन कदी कोई गड्डी जिहड़ी है वो लैन तो परां जाके मुधी होई पई हुंदी है ते किते कोई हादसा होया पिया हुंदा है, मोटर दा, लारी दा, वैन दा, चिंची दा, रक्शे दा, ट्रकां दा, उरां परां दा। कहना यार फिर पायेदार हल तो मैं यही लगता है कि जे वाकई इन्हां नहरों दे विच, दरियावां दे विच स्टीमर चल पैन, जे इत्थे लांचां चल पैन, जे इत्थे बेड़ियां चल पैन, तो ट्रैफिक का फ्लो भी घटेगा ते बंदा
ਵੇਲੇ ਸਿਰ ਨਾ ਸਹੀ ਕਵੇਲੇ ਸਿਰ ਕਮ ਸੇ ਕਮ ਆਪਣੇ ਥਾਂ ਟਿਕਾਣੇ ਤੇ ਪਹੁੰਚ ਤੇ ਜਾਏਗਾ। ਮੈਂ ਕਿਹਾ ਯਾਰ ਦੇਖਿਆ, ਇਹ ਸਾਡੀ ਜ਼ਹਾਨਤ ਹੈ ਕਿ ਤੂੰ ਮੇਰੇ ਨਾਲ ਬੜਾ 100/100% ਜਿਹੜਾ ਤੂੰ ਮੁਤਫਿਕ ਹੋ ਗਿਆ ਤੇ ਬਿਹਤਰ ਇਹੋ ਹੀ ਹੈ ਕਿ ਤੂੰ ਅੱਜ ਭਾਵੇਂ ਵਾਂਢੇ ਨਾ ਜਾ ਤੇ ਇੰਤਜ਼ਾਰ ਕਰ ਕਿ ਕਦੋਂ ਇੱਥੇ ਸਟੀਮਰ ਚੱਲਣਗੇ, ਲਾਂਚਾਂ ਚੱਲਣਗੀਆਂ, ਬੇੜੀਆਂ ਚੱਲਣਗੀਆਂ ਤੇ ਫਿਰ ਤੂੰ ਸਫ਼ਰ ਕਰਕੇ ਵਾਂਢੇ ਚਲਾ ਜਾਈਂ। ਤੇ ਉਹਨਾਂ ਚਿਰ ਤੂੰ ਵਾਂਢੇ ਵਾਲਿਆਂ ਨੂੰ ਰੋਕ ਦੇ ਕੇ ਭਾਜੀ ਤੁਸੀਂ ਜਿਹੜਾ ਵਿਆਹ ਪੋਸਟਪੋਨ ਕਰ ਦਿਓ। ਕਹਿੰਦਾ ਯਾਰ ਫਿਰ ਸਿੱਧਾ ਕਹੋ ਹਾਂ ਵਿਆਹ ਨਾ ਹੀ ਕਰੋ, ਇਹਦੇ ਵਿੱਚ ਤੇ 150 ਸਾਲ ਲੱਗ ਜਾਣੇ ਨੇ। ਮੈਂ ਕਿਹਾ ਵੇਖ ਲਓ ਫਿਰ ਤੁਹਾਡੀ ਚੰਗਾ, ਸਗੋਂ ਤੁਸੀਂ ਜਿਹੜਾ ਵਿਆਹ ਦੇ ਅਜ਼ਾਬ ਤੋਂ ਬਚ ਜਾਓਗੇ, ਕਿਸੇ ਟੈਨਸ਼ਨ ਤੋਂ ਬਚ ਜਾਓਗੇ। ਕਹਿੰਦਾ ਯਾਰ ਜੇ ਇਹ ਸਾਰਾ ਕੁਝ ਹੋ ਗਿਆ, ਹਾਦਸਾਤ ਤੇ ਫਿਰ ਵੀ ਹੋ ਸਕਦੇ ਨੇ। ਮੈਂ ਕਿਹਾ ਯਾਰ ਹਾਦਸਾਤ ਤੇ ਹੋ ਸਕਦੇ ਨੇ, ਲੇਕਿਨ ਇੰਨਾ ਨੈਗੇਟਿਵ ਹੋ ਕੇ ਨਹੀਂ ਸੋਚੀਦਾ, ਪੋਜ਼ਿਟਿਵ, ਬੀ ਹੈਪੀ। ਉਹ ਕਹਿੰਦਾ ਉਹ ਕਿੱਦਾਂ ਬਈ? ਮੈਂ ਕਿਹਾ ਦੇਖ, ਜਿਹੜੇ ਸੜਕਾਂ ਤੇ ਹਾਦਸੇ ਹੁੰਦੇ ਨੇ, ਰੇਲ ਗੱਡੀਆਂ ਦੇ ਹਾਦਸੇ ਹੁੰਦੇ ਨੇ, ਉੱਥੇ ਬੰਦੇ ਪਛਾਣੇ ਨਹੀਂ ਜਾਂਦੇ। ਤੁਸੀਂ ਮੰਨੇ ਦੀ ਥਾਂ ਲੱਭੇ ਨੂੰ ਚੁੱਕ ਕੇ ਲੈ ਜਾਂਦੇ ਹੋ ਤੇ ਲੱਭੇ ਦੀ ਥਾਂ ਤੁਸੀਂ ਸ਼ਹੀਦੇ ਨੂੰ ਚੁੱਕ ਕੇ ਲੈ ਜਾਂਦੇ ਹੋ ਤੇ ਉਹਨਾਂ ਦੀ ਰੂਹਾਂ ਚੀਕਦੀਆਂ ਰਹਿੰਦੀਆਂ ਨੇ ਭਾਜੀ ਸਾਨੂੰ ਸਿਆਣੋ, ਅਸੀਂ ਇੱਧਰ ਪਏ ਆ। ਤੇ ਕਮ ਸੇ ਕਮ ਜੇ ਹਾਦਸੇ ਦੇ ਕਿਸੇ ਸੂਰਤ ਦੇ ਵਿੱਚ ਬੰਦੇ ਜਿਹੜੇ ਡੁੱਬ ਕੇ ਮੌਣਗੇ, ਉਹ ਕਮ ਸੇ ਕਮ ਪਛਾਣੇ ਤੇ ਜਾਣਗੇ, ਭਾਵੇਂ ਫੁੱਲੀ ਹੋਈ ਸ਼ਕਲ ਦੇ ਵਿੱਚ ਪਛਾਣੇ ਜਾਣ। ਇਹ ਰੌਲਾ ਤਾਂ ਨਹੀਂ ਹੋਣਾ ਕਿ ਅਸੀਂ ਮੰਨੇ ਦੀ ਥਾਂ ਲੱਭੇ ਨੂੰ ਪੂਰ ਦਿੱਤਾ। ਕਹਿੰਦਾ ਹੋਈ ਯਾਰ, ਗੱਲ ਤਾਂ ਤੇਰੀ ਬੜੀ ਸੈਟਿਸਫੈਕਸ਼ਨ ਵਾਲੀ ਹੈ, ਬੜੀ ਚੰਗੀ ਗੱਲ ਹੈ, ਪਰ ਇਸ ਤੇ ਅਮਲ ਕਦੋਂ ਹੋਏਗਾ? ਉਹ ਮੈਂ ਕਿਹਾ ਇਸ ਤੇ ਜਿਹੜਾ ਜਦੋਂ ਕਿਸੇ ਸਰਕਾਰ ਨੂੰ ਇਹ ਗੱਲ ਸਮਝ ਆ ਗਈ, ਉਹ ਭਾਵੇਂ 100 ਸਾਲ ਬਾਅਦ ਸਮਝ ਆਏ ਤੇ ਕਮ ਸੇ ਕਮ ਇਸ ਤੇ ਅਮਲ ਦਰਾਮਦ ਜ਼ਰੂਰ ਹੋਏਗਾ। ਕਹਿੰਦਾ ਫਿਰ ਇੰਜ ਕਰਨੇ ਆ, ਤੂੰ ਪੀਨੀਆਂ ਦੀ ਥਾਂ ਵਿਆਹ ਦੀਆਂ ਪੀਨੀਆਂ ਜਿਹਦੀ ਤੂੰ ਫਰਮਾਇਸ਼ ਪਾਈ ਹੈ ਉਹਦੀ ਥਾਂ ਤੂੰ ਹਵਾ ਖਾ ਤੇ ਮੈਂ ਵੀ ਘਰ ਜਾ ਕੇ ਪੱਖੇ ਦੀ ਹਵਾ ਖਾਣਾ ਵਾ ਤੇ ਜਾਣੇ ਦੇਸ ਪ੍ਰੋਗਰਾਮ ਹੁੰਨੇ ਆ। ਮੈਂ ਕਿਹਾ ਚੱਲ ਯਾਰ ਮੈਂ ਵੀ ਉੱਠਣਾ ਵਾ, ਮੇਰੀ ਵੀ ਸਮਝੋ ਮਾਰਨਿੰਗ ਵਾਕ ਹੋ ਗਈ ਤੇ ਮੈਂ ਵੀ ਘਰ ਜਾਣਾ ਵਾ। ਤੇ ਗੱਲ ਹੈ ਸਜਣੋਂ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਵਾਕਈ ਹੈ ਨਾ, ਜੇ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।